ਪੰਜਾਬੀ ਰੇਡੀਓ ਜਵਾਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਯੂਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਜੀ ਬਾਦਲਾਂ ਦੀ। ਇਹ ਤਾਂ ਨਹੀਂ ਪਤਾ ਲੱਗ ਸਕਿਆ ਕਿ ਕੀ ਇਹਨਾਂ ਤੋਂ ਕੀ ਹੋ ਗਿਆ। ਇਹਨਾਂ ਨੇ ਪਸ਼ਚਾਤਾਪ ਸ਼ੁਰੂ ਕਰਨਾ ਆ, ਇਹਨਾਂ ਦਾ ਜਿਹੜੀ ਮਾਫੀ ਯੋਜਨਾ ਹੈ ਅੱਜ ਤੋਂ ਸ਼ੁਰੂ। ਦੇਖੋ ਜੀ, ਇਹ ਵੈਸੇ ਤਾਂ ਜੇ ਤੁਸੀਂ ਅਖੰਡ ਪਾਠ ਕਿਸੇ ਨੇ ਰਖਾਉਣਾ ਹੋਵੇ ਤੇ ਕਿਹਾ ਜਾ ਰਿਹਾ ਜੀ ਕਿ 10 ਸਾਲ ਦੀ ਵੇਟਿੰਗ ਹੈ ਉੱਥੇ। ਹੁਣ ਕੋਰ ਕਮੇਟੀ ਚੰਡੀਗੜ੍ਹ ਮੀਟਿੰਗ ਕਰਦੀ ਹੈ ਤੇ ਅਖੰਡ ਪਾਠ ਦੀ ਜਿਹੜੀ ਉੱਥੇ ਕੱਢ ਲਈ ਜਾਂਦੀ ਆ, ਉਹ 10 ਸਾਲ ਵਾਸਤੇ ਫਿਰ ਲੋਕਾਂ ਦੀ ਆ ਜਾਂ ਇਹ ਕੀਤਾ ਕਰਾਇਆ ਲੈਣਗੇ ਜਿਹੜਾ ਉੱਥੇ ਦਿੰਦੇ ਆ। ਇਹ ਨਹੀਂ ਜਿਹੜਾ ਜੀ ਪਤਾ, ਪਰ ਅਖੰਡ ਪਾਠ ਜਿਹੜਾ ਜੀ ਉਹ ਆਰੰਭ ਕਰਵਾਇਆ ਜਾਣਾ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਵੀ ਆ। ਇਹ ਪਸ਼ਚਾਤਾਪ ਦਿਵਸ ਕਿਵੇਂ ਹੋ ਗਿਆ ਜਿਹੜਾ ਜਨਮ ਦਿਨ ਹੈ? ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੀ ਆ। 91 ਸਾਲਾਂ ਦੇ ਹੋ ਗਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਇਹ ਮੁਆਫੀ ਯੋਜਨਾ ਜਿਹੜੀ ਸ਼ੁਰੂ ਹੋ ਰਹੀ ਆ, ਇਹਨੇ ਕਈ ਕਿਸਮ ਦੀ ਸਿਆਸੀ ਚਰਚਾ ਜਿਹੜੀ ਹੈ ਜੀ ਉਹ ਛੇੜ ਦਿੱਤੀ ਆ। ਜਿੱਥੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਆ ਕਿ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਕਿ ਇੱਥੇ ਕੋਈ ਅਖੰਡ ਪਾਠ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਕੋਈ ਸੂਚਨਾ ਜਿਹੜੀ ਜੀ ਉਹ ਨਹੀਂ ਮਿਲੀ ਕਿ ਅਕਾਲੀ ਦਲ ਇੱਥੇ ਕੋਈ ਅਖੰਡ ਪਾਠ ਕਰਾਉਣ ਜਾ ਰਿਹਾ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਜੀ ਕਿ ਅਸਲ ਦੇ ਵਿੱਚ ਇਹ ਕਿਉਂਕਿ 14 ਦਸੰਬਰ ਹੁੰਦਾ ਅਕਾਲੀ ਦਲ ਦਾ ਸਥਾਪਨਾ ਦਿਵਸ, ਇਹ ਉਦਣ ਦੀ ਯੋਜਨਾ ਸੀਗੀ ਔਰ ਇਹ ਯੋਜਨਾ ਨੂੰ ਪਹਿਲਾਂ ਕੀਤਾ ਗਿਆ। ਅਖੰਡ ਪਾਠ ਜਿਹੜਾ ਜੀ ਉਹ ਲੈਂਦਾ ਗਿਆ ਜਨਮ ਦਿਨ ਦੇ ਮੌਕੇ ਦੇ ਉੱਤੇ। ਉਹਦਾ ਕਾਰਨ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਆ, ਉਹਨੂੰ ਵੀ ਅਕਾਲੀ ਦਲ ਮਿਸ ਨਹੀਂ ਕਰਨਾ ਚਾਹੁੰਦਾ, ਤੇ ਦੂਜਾ ਉਦੋਂ ਪਹਿਲਾਂ ਉਹ ਇਹ ਮੁਆਫੀ ਦਾ ਢਕੌਂਸ ਜਿਹੜਾ ਜੀ ਉਹ ਰਚ ਲੈਣਾ ਚਾਹੁੰਦਾ। ਸਵਾਲ ਜਿਹੜਾ ਜੀ ਉਹ ਕਾਂਗਰਸ ਦੇ ਆਗੂ ਵੀ ਖੜਾ ਕਰ ਰਹੇ ਆ ਕਿ ਜਾਂ ਤਾਂ ਪਹਿਲਾਂ ਲੋਕਾਂ ਨੂੰ ਓਪਨਲੀ ਮੰਨਣ ਕਿ ਕਿਸ ਚੀਜ਼ ਦੀ ਮੁਆਫੀ ਜਿਹੜੀ ਹੈ ਜੀ ਇਹ ਮੰਗੀ ਜਾ ਰਹੀ ਹੈ। ਕਿ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਗਰਕ ਹੋ ਗਈ ਇੱਕ ਪੀੜ੍ਹੀ ਦੀ ਮੁਆਫੀ ਮੰਗੀ ਜਾ ਰਹੀ ਹੈ? ਕਿ ਇਹ ਬੱਸਾਂ ਥੱਲੇ ਮਿੱਧ ਕੇ ਦਿੱਤੇ ਗਏ ਲੋਕ ਜਿਹੜੇ ਸੀ ਉਹਨਾਂ ਦੀ ਮੁਆਫੀ ਮੰਗੀ ਜਾ ਰਹੀ ਹੈ? ਕਿ ਇਹ ਤਰਸੇ ਵਾਲੇ ਤੋਂ ਵੋਟਾਂ ਮੰਗਣ ਦੀ ਮੁਆਫੀ ਮੰਗੀ ਜਾ ਰਹੀ ਹੈ? ਕਿ ਇਹ ਉਹਨੂੰ ਜਿਹੜਾ ਮਾਫ ਕਰਤਾ ਸੀਗਾ ਉਹਦੀ ਮੁਆਫੀ ਆ? ਮਾਫੀ ਵਾਪਸ ਲੈਣ ਦੀ ਮੁਆਫੀ ਆ? ਉਹਦੀ ਫਿਲਮ ਦੇ ਨਾਲ ਸੌਦੇਬਾਜ਼ੀ ਕੀਤੀ ਉਹਦੀ ਮੁਆਫੀ ਆ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਮੁਆਫੀ ਆ? 2 ਮਾਰੇ ਗਏ ਵਿਅਕਤੀਆਂ ਦੀ ਗਈ ਜਾਨ ਦੀ ਮੁਆਫੀ ਆ? ਕਿਸ ਚੀਜ਼ ਦੀ ਮੁਆਫੀ ਹੈ? ਇਹ ਕੋਈ ਦੱਸਣ ਦੇ ਵਾਸਤੇ ਨਹੀਂ ਤਿਆਰ। ਇਹ ਕਿਹਾ ਜਾ ਰਿਹਾ ਜਾਣੇ ਅਣਜਾਣੇ ਦੇ ਵਿੱਚ ਭੁੱਲਾਂ ਹੋਈਆਂ। ਹੁਣ ਭੁੱਲਾਂ ਕਿਹੜੀਆਂ ਨੇ? ਇਹ ਹਰੇਕ ਬੰਦੇ ਦੇ ਮਨ ਦੇ ਉੱਤੇ ਜਿਹੜਾ ਜੀ ਉਹ ਸਵਾਲ ਹੈ ਕਿ ਆਹ ਭੁੱਲਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਸਵਾਲ ਇਹ ਵੀ ਜਿਹੜਾ ਜੀ ਉੱਠ ਰਿਹਾ ਕਿ ਜਿਹੜੀ ਸੈਂਟਰ ਦੀ ਬੀਜੇਪੀ ਆ, ਉਹਨੇ ਕਿਤੇ ਨਾ ਕਿਤੇ ਇਹ ਪ੍ਰੈਸ਼ਰ ਜਿਹੜਾ ਜੀ ਉਹ ਪਾਇਆ ਕਿ 19 ਦੀਆਂ ਚੋਣਾਂ ਦੇ ਵਿੱਚ ਤੁਸੀਂ ਸਾਡਾ ਵੀ ਜਿਹੜਾ ਜੀ ਉਹ ਸੱਤਿਆਨਾਸ਼ ਕਰੋਗੇ ਤੇ ਇਹਦੇ ਵਾਸਤੇ ਸਿੱਖ ਭਾਈਚਾਰਾ ਜਿਹੜਾ ਉਹਦੇ ਨਾਲ ਨੇੜਤਾ ਬਣਾਓ, ਜਿਹਦੇ ਵਾਸਤੇ ਅਸਲ ਦੇ ਵਿੱਚ ਕਿਉਂਕਿ ਗੁਰਬਚਨ ਸਿੰਘ ਤੋਂ ਮੁਆਫੀ ਇਹਨਾਂ ਨੇ ਇਸ ਕਰਕੇ ਜਿਹੜਾ ਜੀ ਉਹਦੇ ਸਾਹਮਣੇ ਜਾ ਕੇ ਨਹੀਂ ਮੰਗਣੀ ਸੀ ਕਿ ਲੋਕਾਂ ਨੇ ਮੰਨਣੀ ਨਹੀਂ ਸੀਗੀ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਹਰਪ੍ਰੀਤ ਸਿੰਘ ਹੋਰਾਂ ਨੂੰ ਲਾਉਣ ਦਾ ਰੀਜ਼ਨ ਹੀ ਇਹ ਸੀਗਾ ਕਿ ਅਕਾਲੀ ਦਲ ਜਿਹੜਾ ਜੀ ਉਹ ਅਕਾਲ ਤਖਤ ਤੇ ਉਹਨੇ ਪੇਸ਼ ਹੋਣਾ ਸੀ। ਹੁਣ ਇਹ ਜਿਹੜਾ ਜੀ ਹਰਪ੍ਰੀਤ ਸਿੰਘ ਹੋਰਾਂ ਦੇ ਸਾਹਮਣੇ ਵੀ ਇੱਕ ਚੈਲੰਜ ਦੀ ਟਾਈਪ ਦਾ ਹੋਊਗਾ ਜੀ। ਜੇ ਉਹ ਉੱਥੇ ਜਾਂਦੇ ਨੇ ਜਾਣੇ ਅਣਜਾਣੇ ਕਾਹਦੀ ਭੁੱਲ, ਜੇ ਉਹ ਨਹੀਂ ਇਹਦੇ ਬਾਰੇ ਪੁੱਛਦੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰ ਦਿੰਦੇ ਆ। ਤੇ ਜਿਹੜੀ ਇੱਕ ਹਾਲ ਦੀ ਘੜੀ ਉਹਨਾਂ ਦੀ ਥੋੜ੍ਹੀ ਜਿਹੀ ਭੱਲ ਬਣੀ ਆ ਕਿ ਪੜ੍ਹੇ ਲਿਖੇ ਨੇ ਕੁਛ ਵੱਖਰਾ ਕਰ ਸਕਦੇ ਆ, ਉਹ ਕੀਤਾ ਕਰਾਇਆ ਜਿਹੜਾ ਜੀ ਉਹ ਸਾਰਾ ਕੁਛ ਰੁਲ ਸਕਦਾ। ਉਧਰ ਦੂਸਰਾ ਸਵਾਲ ਇਹ ਆ ਕਿ ਕੀ ਇਉਂ ਜਿਹੜਾ ਜੀ ਪੇਸ਼ ਹੋ ਜਾਣ ਤੋਂ ਬਾਅਦ ਜਿਹੜੀ ਬਾਦਲ ਪਰਿਵਾਰ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕ ਕੇ ਦੂਰ ਚਲੇ ਗਈ ਆ, ਕਾਫੀ ਦੂਰ ਜਿਹੜੀ ਉਹ ਚਲੇ ਗਈ ਆ, ਕੀ ਉਹ ਸਿਆਸੀ ਜ਼ਮੀਨ ਜਿਹੜੀ ਹੈ ਜੀ ਉਹ ਵਾਪਸ ਆ ਜਾਊਗੀ?
ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਦੀ ਉਹ ਸਵਾਲ ਹੈ। ਦੂਸਰਾ ਸਵਾਲ ਇਹ ਆ ਕਿ ਕਰੇ ਕੋਈ ਭਰੇ ਕੋਈ ਗੁਨਾਹ ਜਿਹੜੇ ਜੀ ਇਹਨਾਂ ਨੇ ਕੀਤੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਕੰਮ ਕਰਨ ਵਾਲੇ ਆ ਉਹ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ 3 ਦਿਨ ਜਿਹੜਾ ਦੀ ਉਹ ਸੇਵਾ ਕਰਨਗੇ, ਭਾਂਡੇ ਮਾਂਜਣਗੇ, ਜੁੱਤੀਆਂ ਝਾੜਨਗੇ ਔਰ ਇਹ ਪਛਤਾਤਾਪ ਦੇ ਤੌਰ ਦੇ ਉੱਤੇ ਜਿਹੜਾ ਦੀ ਉਹ ਮਨਾਉਣਗੇ। ਉਹਨਾਂ ਨੇ ਕੀ ਗੁਨਾਹ ਕੀਤਾ ਇਹ ਵੀ ਜਿਹੜਾ ਨਹੀਂ ਪਤਾ। ਜਿਹੜੀ ਲੀਡਰਸ਼ਿਪ ਆ ਬਹੁਤੀ ਇਹ ਦਰਬਾਰ ਸਾਹਿਬ ਜਿਹੜਾ ਦੀ ਉਹ ਰਹੂਗੀ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜੇਕਰ ਨਿਉ ਕੇ ਆਏ ਹੁੰਦੇ ਤਾਂ ਹੋਰ ਗੱਲ ਸੀ, ਧਾੜਵੀ ਬਣ ਕੇ ਜਿਹੜਾ ਦੀ ਆਏ ਨੇ। 70 ਗੱਡੀਆਂ ਦੇ ਕਾਫਲੇ ਅੰਮ੍ਰਿਤਸਰ ਦੇ ਵਿੱਚ ਦੰਦਨ ਆਉਂਦੇ ਜਿਹੜੇ ਦੀ ਉਹ ਫਿਰਦੇ ਆ ਇਹਨਾਂ ਲੀਡਰਾਂ ਦੇ, ਔਰ ਉੱਥੇ ਹੀ 3 ਦਿਨ ਰਹਿਣਗੇ। ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਦੀ ਉਹ ਭੋਗ ਦੇ ਮੌਕੇ ਦੇ ਉੱਤੇ ਇੱਥੇ ਹਾਜ਼ਰ ਹੋਣਗੇ, ਜਿੱਥੇ ਇਹ ਪਛਤਾਤਾਪ ਕੀਤਾ ਜਾਊਗਾ। ਇਸ ਗੱਲ ਦੀ ਨਹੀਂ ਸਮਝ ਲੱਗਦੀ ਪਛਤਾਤਾਪ ਹੈ ਕਾਹਦਾ ਆ, ਇਹ ਵੀ ਦੱਸਣਾ ਚਾਹੀਦਾ ਆ। ਤੇ ਅੱਗੇ ਆਪਾਂ ਵੋਟਾਂ ਦੀ ਜੇ ਗੱਲ ਕਰੀਏ, 5 ਰੋਜ਼ਾਂ ਦੇ ਵਿੱਚ ਵੋਟਾਂ ਤੇ ਪੈ ਗਈਆਂ, ਪਰ ਉਹਨਾਂ ਦੇ ਨਤੀਜੇ 11 ਨੂੰ। ਬਿਲਕੁਲ ਜੀ, ਇਹ ਜਿਹੜੀਆਂ ਵੋਟਾਂ ਨੇ ਜੀ ਇਹ 5 ਰਾਜਾਂ ਦੇ ਵਿੱਚ ਮੁਕੰਮਲ ਹੋ ਗਈਆਂ। ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਜਿਹੜੀਆਂ ਜੀ ਉਹ ਪਾਈਆਂ। ਇਸ ਪੱਖੋਂ ਜਿਹੜਾ ਦੀ ਇਹ ਚੰਗਾ ਰੁਝਾਨ ਰਿਹਾ। ਰਾਜਸਥਾਨ ਦੇ ਵਿੱਚ ਕੋਈ 72.62% ਵੋਟਾਂ ਜਿਹੜੀਆਂ ਜੀ ਉਹ ਪਈਆਂ, ਤਕਰੀਬਨ 73%, ਜਦੋਂ ਕਿ ਤੇਲੰਗਾਨਾ ਦੇ ਵਿੱਚ 67% ਵੋਟਾਂ ਜਿਹੜੀਆਂ ਜੀ ਉਹ ਪੋਲ ਹੋਈਆਂ। ਦੋਵਾਂ ਰਾਜਾਂ ਦੇ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ 2.5% ਘੱਟ ਵੋਟਾਂ ਜਿਹੜੀਆਂ ਜੀ ਉਹ ਪਈਆਂ। ਇਹ ਜਿਹੜੇ ਚੋਣ ਨਤੀਜਿਆਂ ਦਾ ਐਲਾਨ ਜਿਹੜਾ ਉਹ 11 ਤਰੀਕ ਕੀਤਾ ਜਾਊਗਾ। 11 ਤਰੀਕ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਵੀ ਜਿਹੜਾ ਜੀ ਉਹ ਸ਼ੁਰੂ ਹੋ ਰਿਹਾ। ਜਿਹੜੇ ਇਹ ਰਾਜਾਂ ਦੀਆਂ ਨੇ ਜੀ ਉੱਥੋਂ ਇਹ ਸਾਰੀਆਂ ਵੋਟਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਉਸ ਦਿਨ ਸ਼ੁਰੂ ਹੋ ਗਈ, ਔਰ 11 ਤਰੀਕ ਨੂੰ ਸ਼ਾਮ ਤੱਕ ਮੰਗਲਵਾਰ ਨੂੰ ਜਿਹੜਾ ਜੀ ਇਹ ਸਾਰੇ ਨਤੀਜੇ ਉਹ ਆ ਜਾਣਗੇ। ਤਕਰੀਬਨ ਦੁਪਹਿਰ ਤੱਕ ਕਾਫੀ ਹੱਦ ਤੱਕ ਜਿਹੜੀ ਹੈ ਜੀ ਉਹ ਪਿਕਚਰ ਕਲੀਅਰ ਹੋ ਜਾਊਗੀ। ਵੈਸੇ ਜਿਹੜਾ ਕੀਤੇ ਜਾਂਦੇ ਨੇ ਚੋਣ ਸਰਵੇਖਣ, ਉਹਨਾਂ ਦੇ ਉੱਤੇ ਬਹੁਤਾ ਭਰੋਸਾ ਤਾਂ ਨਹੀਂ ਹੁੰਦਾ ਜੀ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ, ਪਿਛਲੇ 15 ਕੁ ਸਾਲਾਂ ਦੇ ਦੌਰਾਨ ਇਹ ਬਹੁਤੇ ਚੋਣ ਸਰਵੇਖਣ ਜਿਹੜੇ ਆ ਜੀ ਉਹ ਝੂਠੇ ਸਾਬਤ ਹੋਏ ਆ। ਫਿਰ ਵੀ ਲੋਕਾਂ ਦਾ ਇੰਟਰਸਟ ਥੋੜਾ ਬਣਿਆ ਰਹਿੰਦਾ। ਜਿਹੜੇ ਅਹਿਮ ਚੋਣ ਸਰਵੇਖਣ ਜਿਹੜੇ 5 ਦੇ ਕਰੀਬ ਆਏ ਆ, 5 ਦੇ ਵਿੱਚੋਂ 3 ਜਿਹੜੇ ਚੋਣ ਸਰਵੇਖਣ ਆ ਉਹ ਜਿਹੜੀ ਕਾਂਗਰਸ ਆ ਉਹਨੂੰ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਉਹਦਾ ਹੱਥ ਉੱਪਰ ਦੱਸ ਰਿਹਾ। ਰਾਜਸਥਾਨ ਦੇ ਵਿੱਚ ਤਾਂ ਤਕਰੀਬਨ ਕਾਂਗਰਸ ਦਾ ਹੱਥ ਜ਼ਿਆਦਾ ਜਿਹੜਾ ਜੀ ਉਹ ਉੱਪਰ ਹੈ। ਮੱਧ ਪ੍ਰਦੇਸ਼ ਦੇ ਵਿੱਚ ਕਾਂਟੇ ਦੀ ਟੱਕਰ ਜਿਹੜੀ ਆ ਜੀ ਉਹ ਇਹ ਚੋਣ ਸਰਵੇਖਣ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਜਿਹੜੀ ਆ ਜੀ ਉਹ ਦਿਖਾ ਰਹੇ ਆ, ਜਦੋਂ ਕਿ ਛੱਤੀਸਗੜ੍ਹ ਦੇ ਵਿੱਚ ਵੀ ਜਿਹੜੀ ਆ ਜੀ ਟੱਕਰ ਤਾਂ ਕਾਂਟੇ ਦੀ ਕਹੀ ਜਾ ਰਹੀ ਹੈ, ਪਰ ਇੱਥੇ ਭਾਜਪਾ ਦਾ ਹੱਥ ਥੋੜਾ ਉੱਪਰ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਜਿਹੜੀਆਂ ਮੱਧ ਪ੍ਰਦੇਸ਼ ਦੇ ਵਿੱਚ 230 ਜਿਹੜੀਆਂ ਸੀਟਾਂ ਨੇ ਜੀ, ਇੱਥੇ ਇੱਕ ਜਿਹੜਾ ਚੋਣ ਸਰਵੇਖਣ ਆ ਉਹ 94 ਭਾਜਪਾ ਨੂੰ ਦਿੰਦਾ, ਕਾਂਗਰਸ ਨੂੰ 126 ਤੇ ਹੋਰਾਂ ਨੂੰ 10। ਜਿਹੜਾ ਦੂਸਰਾ ਚੋਣ ਸਰਵੇਖਣ ਹੈ ਜੀ ਉਹ 102 ਤੋਂ 120 ਤੱਕ ਭਾਜਪਾ ਨੂੰ ਦਿੰਦਾ, 104 ਤੋਂ ਲੈ ਕੇ 122 ਤੱਕ ਕਾਂਗਰਸ ਨੂੰ ਦਿੰਦਾ, 6 ਉਹ ਹੋਰਾਂ ਨੂੰ ਦਿੰਦਾ। ਇਹ ਲਗਭਗ ਬਰਾਬਰ ਦਾ ਜਿਹੜਾ ਜੀ ਉਹ ਟੱਕਰ ਦੱਸ ਰਿਹਾ। ਤੀਜਾ ਜਿਹੜਾ ਚੋਣ ਸਰਵੇਖਣ ਹੈ ਜੀ ਉਹ 126 ਭਾਜਪਾ ਨੂੰ ਦਿੰਦਾ, 99 ਕਾਂਗਰਸ ਨੂੰ ਤੇ 15 ਹੋਰਾਂ ਨੂੰ। ਜਿਹੜਾ ਚੌਥਾ ਚੋਣ ਸਰਵੇਖਣ ਹੈ ਜੀ ਉਹ 108 ਭਾਜਪਾ ਨੂੰ ਦਿੰਦਾ, 95 ਤੋਂ 115 ਕਾਂਗਰਸ ਨੂੰ ਤੇ 7 ਹੋਰਾਂ ਨੂੰ। ਜਿਹੜਾ ਪੰਜਵਾਂ ਚੋਣ ਸਰਵੇਖਣ ਹੈ ਜੀ ਉਹ 122 ਤੋਂ 130 ਤੱਕ ਭਾਜਪਾ ਨੂੰ, 86 ਤੋਂ 92 ਕਾਂਗਰਸ ਨੂੰ ਤੇ 12 ਤੋਂ 18 ਹੋਰਾਂ ਨੂੰ ਜਿਹੜਾ ਜੀ ਉਹ ਦਿੰਦਾ। ਇਸੇ ਤਰੀਕੇ ਦੇ ਨਾਲ ਰਾਜਸਥਾਨ ਦੇ ਵਿੱਚ ਜਿਹੜੇ ਬਹੁਤੇ ਚੋਣ ਸਰਵੇਖਣ ਆ ਜੀ, ਜਿਹੜੇ 5 ਚੋਣ ਸਰਵੇਖਣ ਆ, ਪੰਜੇ ਜਿਹੜੇ ਆ ਜੀ ਉਹ ਕਾਂਗਰਸ ਦਾ ਹੱਥ ਇੱਥੇ ਉੱਪਰ ਦੱਸਦੇ ਆ। ਤੇ ਛੱਤੀਸਗੜ੍ਹ ਦੇ ਵਿੱਚ ਇਹ ਚੋਣ ਸਰਵੇਖਣ ਹੈ, ਉਹਦੇ ਵਿੱਚੋਂ 5 ਦੇ ਵਿੱਚੋਂ 2 ਚੋਣ ਸਰਵੇਖਣ ਜਿਹੜੇ ਆ ਜੀ ਉਹ ਕਾਂਗਰਸ ਦਾ ਹੱਥ ਉੱਪਰ ਦੱਸ ਰਹੇ ਆ, ਜਦੋਂ ਕਿ 3 ਚੋਣ ਸਰਵੇਖਣ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੀ ਇੱਥੇ ਸਰਕਾਰ ਬਣਦੀ ਉਹ ਦਿਖਾ ਰਹੇ ਆ। ਤੇਲੰਗਾਨਾ ਜਿਹੜੇ ਹੈ ਜੀ ਉੱਥੇ ਜਿਹੜੀ ਤੇਲੰਗਾਨਾ ਰਾਸ਼ਟਰੀ ਸਮਿਤੀ, ਐਕਚੁਅਲੀ ਇਹ ਜਿਹੜਾ ਤੇਲੰਗਾਨਾ ਰਾਸ਼ਟਰੀ ਸਮਿਤੀ ਹੈ ਜੀ, ਇਹਦੇ ਜਿਹੜੇ ਮੁੱਖ ਮੰਤਰੀ ਨੇ ਉਹਨੇ ਐਸਾ ਕੰਮ ਉੱਥੇ ਤੇਲੰਗਾਨਾ ਦੇ ਵਿੱਚ ਕੀਤਾ ਜੀ ਜਿਹਦੀ ਮਿਸਾਲ ਮੁਲਕ ਦੇ ਵਿੱਚ ਬਹੁਤ ਘੱਟ ਹੋਰ ਜਿਹੜੀ ਜੀ ਉਹ ਮਿਲਦੀ ਹੈ। ਹਾਲ ਦੀ ਘੜੀ ਉਹ ਬੰਦਾ ਜੀ ਰੋਕਿਆ ਨਹੀਂ ਜਿਹੜਾ ਜੀ ਉਹ ਜਾ ਸਕਦਾ, ਉਹ ਫੇਰ ਸਰਕਾਰ ਬਣਾਉਣ ਦੀ ਜਿਹੜਾ ਜੀ ਉਹ ਰਾਹ ਦਿੱਤੇ ਆ। ਬਾਕੀ ਨਤੀਜੇ ਜਿਹੜਾ ਜੀ 11 ਤਰੀਕ ਚਲੋ ਜੀ ਸਾਹਮਣੇ ਆ ਜਾਣੇ ਲੋਕਾਂ ਨੇ ਕੀ ਕੀਤਾ। ਤਾਂ ਅੱਗੇ ਆਪਾਂ ਗੱਲ ਕਰੀਏ ਕਿ ਪਹਿਲੀ ਵਾਰ ਇਹ ਫੌਜੀ ਸਾਹਿਤ ਮੇਲਾ ਲੱਗਿਆ ਚੰਡੀਗੜ੍ਹ ਦੇ ਵਿੱਚ। ਦੇਖੋ ਜੀ, ਇਹ ਚੰਡੀਗੜ੍ਹ ਦੇ ਲੇਕ ਕਲੱਬ ਦੇ ਵਿੱਚ ਜਿਹੜਾ ਜੀ ਫੌਜੀ ਸਾਹਿਤ ਮੇਲਾ ਸ਼ੁਰੂ ਹੋਇਆ। 3 ਦਿਨ ਜਿਹੜਾ ਜੀ ਚੱਲਣਾ।
ਜਿਹੜੇ ਇੱਥੇ ਇੱਕ ਜਿਹੜੀ ਡਿਬੇਟ ਕਰਵਾਈ ਗਈ ਜਿਹਦੇ ਵਿੱਚ ਫੌਜੀ ਮਾਹਰ ਜਿਹੜੇ ਸੀ ਉਹ ਸ਼ਾਮਲ ਹੋਏ। ਉਹਨਾਂ ਨੇ ਇਹ ਗੱਲ ਕੀਤੀ ਕਿ ਸਰਜੀਕਲ ਸਟ੍ਰਾਈਕ ਜਿਹੜੀ ਜੀ ਉਹ ਸਮੇਂ ਦੀ ਲੋੜ ਸੀ, ਪਰ ਇਹਦਾ ਰਾਜਨੀਤਿਕ ਲਾਹਾ ਲੈਣਾ ਦੇਸ਼ ਦੇ ਹਿੱਤਾਂ ਦੇ ਵਿੱਚ ਨਹੀਂ ਆ। ਸਰਜੀਕਲ ਸਟ੍ਰਾਈਕ ਨੂੰ ਜਨਤਕ ਨਹੀਂ ਸੀ ਕੀਤਾ ਜਾਣਾ ਚਾਹੀਦਾ। ਇਹ ਫੌਜੀ ਮਾਹਰ ਜਿਹੜੇ ਆ ਜੀ ਉਹਨਾਂ ਨੇ ਇਸ ਡਿਬੇਟ ਦੇ ਵਿੱਚ ਪਾਰਟੀਸਪੇਟ ਕਰਦਿਆਂ ਹੋਇਆ ਜਿਹੜਾ ਜੀ ਇਹ ਆਖਿਆ। ਪਹਿਲੇ ਵਿਸ਼ਵ ਯੁੱਧ ਬਾਰੇ ਵਿਚਾਰ ਚਰਚਾ ਹੋਈ ਇੱਥੇ ਜੀ, ਔਰ ਜਿਹੜੇ ਫੌਜੀ ਸੀਗੇ ਜੀ ਉਹਨਾਂ ਨੇ ਆਪਣੇ ਕਲਾ ਦੇ ਜੌਹਰ ਜਿਹੜੇ ਸੀ ਉਹ ਦਿਖਾਏ। ਸਿਆਚਨ ਗਲੇਸ਼ੀਅਰ ਤੇ ਹੋਰ ਪਹਾੜੀਆਂ ਜਿਹੜੀਆਂ ਜੀ ਉਹ ਸਰ ਕਰਦੇ ਵਿਖਾਇਆ ਜਿਹੜਾ ਜੀ ਗਿਆ। ਪਹਿਲੇ ਵਿਸ਼ਵ ਯੁੱਧ ਦੇ ਵਿੱਚ 74,000 ਭਾਰਤੀਆਂ ਨੂੰ ਆਪਣੀਆਂ ਜਾਨਾਂ ਦੀ ਕੁਰਬਾਨੀ ਜਿਹੜੀ ਉਹ ਦੇਣੀ ਪਈ ਸੀ, ਔਰ 67,000 ਤੋਂ ਵੱਧ ਜਵਾਨ ਜਿਹੜੇ ਜੀ ਉਹ ਜ਼ਖਮੀ ਹੋਏ ਸੀਗੇ। ਇਹ ਸਭ ਕਾਸੇ ਨੂੰ ਦਰਸਾਉਂਦੀ ਹੋਈ ਇੱਕ ਵੱਡੀ ਪ੍ਰਦਰਸ਼ਨੀ ਜਿਹੜੀ ਹੈ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਇਹ ਲਾਈ ਗਈ ਹੈ। ਚੰਡੀਗੜ੍ਹ ਜਿੱਥੇ ਮੇਲਾ ਕਰਾਇਆ ਜਾ ਰਿਹਾ ਜੀ, ਇੱਥੇ ਰਿਟਾਇਰਡ 90 ਲੈਫਟੀਨੈਂਟ ਜਨਰਲ ਤੇ 133 ਮੇਜਰ ਜਨਰਲ ਜਿਹੜਾ ਜੀ ਉਹ ਰਹਿ ਰਿਹਾ, ਔਰ ਇਹਦੇ ਜਿਹੜਾ ਜੀ ਸ਼ਲਾਘਾ ਇਹਦੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਇਹ ਪਹਿਲੀ ਵਾਰੀ ਇਹ ਫੌਜੀ ਸਾਹਿਤ ਮੇਲਾ ਜਿਹੜਾ ਜੀ ਉਹ ਲੱਗਿਆ ਇੱਥੇ, ਜਿਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਕਿ ਫੌਜ ਦੇ ਨਾਲ ਸੰਬੰਧਿਤ ਨੇ, ਵੱਖ-ਵੱਖ ਰਿਟਾਇਰਡ ਜਿਹੜੇ ਫੌਜੀ ਆਫਿਸਰ ਨੇ ਉਹਨਾਂ ਨੇ ਲਿਖੀਆਂ ਨੇ। ਇਹ ਵੀ ਇੱਥੇ ਪ੍ਰਦਰਸ਼ਿਤ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਇਹਦੇ ਵਿੱਚ ਜਿਹੜਾ ਜੀ ਵੱਖ-ਵੱਖ ਤਿੰਨੇ ਦਿਨ ਜਿਹੜਾ ਜੀ ਵੱਖ-ਵੱਖ ਡਿਬੇਟ ਜਿਹੜੀਆਂ ਜੀ ਉਹ ਕਰਵਾਈਆਂ ਜਾਣਗੀਆਂ, ਔਰ ਬਹੁਤ ਸਾਰੀਆਂ ਨਾਮਵਰ ਹਸਤੀਆਂ ਜਿਹੜੀਆਂ ਕਿ ਮਿਲਟਰੀ ਦੇ ਨਾਲ ਜੁੜੀਆਂ ਰਹੀਆਂ ਨੇ ਉਹ ਆ ਕੇ ਇੱਥੇ ਆਪਣੇ ਵਿਚਾਰ ਜਿਹੜਾ ਜੀ ਇਹ 3 ਦਿਨ ਪੇਸ਼ ਜਿਹੜਾ ਜੀ ਉਹ ਕਰਨਗੇ। ਔਰ ਪੰਜਾਬੀ ਕਵਿਤਾ ਸਾਹਿਤ ਦਾ ਵੀ ਜਿਹੜਾ ਜੀ ਇੱਥੇ ਮੇਲਾ ਜਿਹੜਾ ਨਾਲ ਦੀ ਨਾਲ ਇੱਕ ਲਾਇਆ ਗਿਆ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਬਿਲਕੁਲ ਡਿਫਰੈਂਟ ਸੀ। ਪਹਿਲਾਂ ਸਪੈਸ਼ਲੀ ਤੌਰ ਦੇ ਉੱਤੇ ਜਿਹੜਾ ਜੀ ਮਿਲਟਰੀ ਨੂੰ ਸਮਰਪਿਤ ਜਿਹੜਾ ਜੀ ਸਾਹਿਤ ਉਹਦਾ ਮੇਲਾ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਕਦੀ ਲੱਗਿਆ ਜੀ। ਜੀ ਚੰਗੇ ਕੰਮਾਂ ਵੱਲ ਨੂੰ ਘੱਟੇ ਹੀ ਪੈਰ ਉੱਠਦੇ ਆ। ਤੇ ਅੱਗੇ ਗੱਲ ਕਰਦੇ ਆ ਜੀ ਕਿ ਖਿਡੌਣਾ ਕਿੱਟਾਂ ਦਿੱਤੀਆਂ ਗਈਆਂ ਸੀਗੀਆਂ ਆਂਗਨਵਾੜੀ ਨੂੰ, ਉਹਦੇ ਵਿੱਚ ਵੀ ਕਰੋੜਾਂ ਦਾ ਘਪਲਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਘਪਲਾ ਹੈ ਜੀ, ਵੈਸੇ ਤਾਂ ਘਪਲਾ ਜਿੱਧਰ ਮਰਜ਼ੀ ਚੁੱਕ ਲਓ ਕਿਤੇ ਨਾ ਕਿਤੇ ਸਾਹਮਣੇ ਆ ਹੀ ਜਾਂਦਾ ਜੀ। ਇਹ ਲਰਨਿੰਗ ਕਿੱਟ ਜਿਹੜੀਆਂ ਸੀਗੀਆਂ ਜੀ, ਇਹਦੇ ਵਿੱਚ ਚਾਕ ਬੋਰਡ ਤੇ ਜਿਹੜਾ ਬਾਕੀ ਸਮਾਨ ਹੁੰਦਾ, ਇਹ ਖਿਡੌਣਾ ਕਿੱਟਾਂ ਦੀ ਖਰੀਦ ਦੇ ਵੇਲੇ ਕਰੋੜਾਂ ਰੁਪਈਏ ਦੀ ਹੇਰਾਫੇਰੀ ਹੋਈ ਦੱਸੀ ਜਾ ਰਹੀ ਆ। ਇਹਦੇ ਸੰਬੰਧੀ ਡਿਸਟ੍ਰਿਕਟ ਪ੍ਰੋਗਰਾਮ ਆਫਿਸਰ ਜਿਹੜੇ ਨੇ ਉਹਨਾਂ ਦੇ ਵੱਲ ਉਂਗਲ ਉੱਠੀ ਆ, ਔਰ ਇਹਨਾਂ ਦੀ ਸਪਲਾਈ ਸੰਗਰੂਰ ਦੇ ਮਿੱਤਲ ਪਰਿਵਾਰ ਦੀ ਫਰਮ TR ਟ੍ਰੇਡਰਸ ਨੇ ਜਿਹੜੀ ਹੈ ਜੀ ਉਹ ਦਿੱਤੀ ਸੀਗੀ। ਜਿਹੜਾ ਜੀ ਕਿਹਾ ਗਿਆ ਕਿ ਇਹਦੀ ਪੜਤਾਲ ਜਿਹੜੀ ਲਰਨਿੰਗ ਕਿੱਟਾਂ ਦੇ ਬਾਰੇ ਜਿਹੜੀ ਉਹ ਕਰਵਾਈ ਗਈ, ਔਰ ਇਹਦੀ ਰਿਪੋਰਟ ਜਿਹੜੀ ਪੰਜਾਬ ਸਰਕਾਰ ਨੂੰ ਭੇਜੀ ਗਈ ਆ। ਹੁਣ ਅਗਲਾ ਫੈਸਲਾ ਜਿਹੜਾ ਜੀ ਉਹ ਮੰਤਰੀ ਨੇ ਲੈਣਾ। ਸੰਗਰੂਰ ਦਾ ਮਿੱਤਲ ਪਰਿਵਾਰ ਪਹਿਲਾਂ ਵੀ ਘਪਲਿਆਂ ਦੇ ਵਿੱਚ ਉਲਝਿਆ ਰਿਹਾ। ਜਿਹੜੀਆਂ ਸੁਰੱਖਿਆ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਡਿਸਟ੍ਰਿਕਟ ਦੇ ਵਿੱਚ ਕਰੀਬ 10-10 ਆਂਗਨਵਾੜੀ ਸੈਂਟਰਾਂ ਦੇ ਵਿੱਚ ਪਹੁੰਚੀਆਂ ਲਰਨਿੰਗ ਕਿੱਟ ਜਿਹੜੀਆਂ ਨੇ ਉਹਦੀ ਪੜਤਾਲ ਕੀਤੀ ਗਈ ਹੈ। ਕੰਟਰੋਲਰ ਆਫ ਸਟੋਰਸ ਦੇ ਵੱਲੋਂ ਲਰਨਿੰਗ ਕਿੱਟ ਦੀ ਪ੍ਰਤੀ ਕਿੱਟ 690 ਰੁਪਏ ਕੀਮਤ ਜਿਹੜੀ ਹੈ ਜੀ ਉਹ ਦੱਸੀ ਗਈ ਆ, ਜਦੋਂ ਕਿ ਕਿੱਟ ਦੀ ਬਕਾਇਦਾ ਸਪੈਸੀਫਿਕੇਸ਼ਨ ਵੀ ਜਾਰੀ ਜਿਹੜੀ ਉਹ ਕੀਤੀ ਗਈ ਹੈ। ਉਧਰ ਲਰਨਿੰਗ ਕਿੱਟ ਦੇ ਵਿੱਚ 7 ਆਈਟਮਾਂ ਨੂੰ ਸ਼ਾਮਲ ਕੀਤਾ ਗਿਆ। ਪੰਜਾਬ ਦੇ ਵਿੱਚ ਕਰੀਬ 22,650 ਆਂਗਨਵਾੜੀ ਕੇਂਦਰ ਹੈ ਜਿਨ੍ਹਾਂ ਨੂੰ 2 ਸਾਲਾਂ ਦੇ ਦੌਰਾਨ ਸਪਲਾਈ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਦਰਜਨ ਜ਼ਿਲ੍ਹਿਆਂ ਦੇ ਵਿੱਚ ਲਰਨਿੰਗ ਕਿੱਟ ਦੀ ਖਰੀਦ 17-18 ਦੇ ਵਿੱਚ ਕੀਤੀ ਗਈ ਸੀਗੀ। ਇਹਦੇ ਵਿੱਚ ਗੈਰ ਮਿਆਰੀ ਨਿਕਲੀਆਂ ਨੇ ਜੀ ਕਿੱਟ ਜਿਹੜੀਆਂ, ਔਰ ਕਿੱਟਾਂ ਦੇ ਵਿੱਚ ਸਮਾਨ ਜਿਹੜਾ ਉਹ ਵੀ ਘੱਟ ਪਾਇਆ ਗਿਆ। ਲਰਨਿੰਗ ਕਿੱਟ ਦੇ ਵਿੱਚ ਬਲੈਕ ਬੋਰਡ ਛੋਟੀ ਜਿਹੜਾ ਜੀ ਉਹ ਸਾਈਜ਼ ਦਾ ਪਾਇਆ ਗਿਆ। ਚਾਕ ਦੇ ਡੱਬੇ ਦੇ ਵਿੱਚ 50 ਚੌਕ ਦੀ ਜਗ੍ਹਾ ਦੇ ਉੱਤੇ 25 ਤੋਂ 30 ਚੌਕ ਜਿਹੜੇ ਆ ਜੀ ਉਹ ਨਿਕਲੇ। ਲਰਨਿੰਗ ਚਾਰਟ ਸਪਲਾਈ ਜਿਹੜਾ ਜੀ ਉਹ ਲੈਮੀਨੇਟਡ ਕਰਨੇ ਸੀਗੇ, ਪਰ ਸਧਾਰਨ ਹੀ ਜਿਹੜੇ ਜੀ ਉਹ ਦੇ ਦਿੱਤੇ ਗਏ। ਪਲਾਸਟਿਕ ਦੀ ਜਿਹੜੀ ਗੇਂਦ ਸਪਲਾਈ ਕਰਨੀ ਸੀ ਉਹਦੀ ਥਾਂ ਦੇ ਉੱਤੇ ਹਲਕੀ ਪਲਾਸਟਿਕ ਦੀ ਗੇਂਦ ਜਿਹੜੀ ਉਹ ਦਿੱਤੀ ਗਈ ਹੈ। ਡਿਸਟ੍ਰਿਕਟ ਬਠਿੰਡਾ ਦੇ ਵਿੱਚ 17-18 ਦੇ ਦੌਰਾਨ ਲਰਨਿੰਗ ਕਿੱਟ ਦੇ ਵਾਸਤੇ 41,75,000 ਰੁਪਏ ਖਰਚ ਕੀਤੇ ਗਏ, ਔਰ ਡਿਸਟ੍ਰਿਕਟ ਦੇ 8 ਬਲਾਕਾਂ ਦੇ ਵਿੱਚ 6,000 ਤੋਂ ਉੱਪਰ ਲਰਨਿੰਗ ਕਿੱਟ ਦੀ ਸਪਲਾਈ ਹੋਈ। ਰਾਮਪੁਰਾ ਦੇ ਵਿੱਚ 640, 470, ਭਗਤਾ ਭਾਈਕਾ ਦੇ ਵਿੱਚ 558। ਇਸੇ ਤਰੀਕੇ ਨਾਲ ਬਾਕੀ ਜਿਹੜੀਆਂ ਸੀ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਕਿੱਟ ਪਾਈਆਂ ਆਈਆਂ, ਔਰ ਇਹਦਾ ਅਸਲੀ ਭਾਅ 190 ਰੁਪਏ ਹੈ, ਜਦੋਂ ਕਿ ਇਹਦੀ ਕੀਮਤ 690 ਰੁਪਏ ਦੇ ਵਿੱਚ ਕੀ, ਭਾਵ ਕਿ 500 ਰੁਪਏ ਪ੍ਰਤੀ ਕਿੱਟ ਦੀ ਗੜਬੜ ਜਿਹੜੀ ਆ ਜੀ ਉਹ ਹੋਈ ਆ। ਔਰ ਕੱਲਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਘਪਲਾ ਜਿਹੜਾ ਜੀ 30 ਲੱਖ ਰੁਪਏ ਦਾ ਦੱਸਿਆ ਗਿਆ, ਔਰ ਪੂਰੇ ਪੰਜਾਬ ਦਾ ਜੇ ਲਾਈਏ ਜਿੰਨੇ ਜਿਹੜੀਆਂ ਦੀ ਜਿਵੇਂ ਦੱਸਿਆ ਕਿ ਜਿਹੜੇ ਆਂਗਨਵਾੜੀ ਸੈਂਟਰ ਨੇ ਜੀ ਸਾਰੇ ਦੇ ਸਾਰੇ 27,650
ਜੇ 500 ਰੁਪਈਆ ਪਰ ਦੇ ਹਿਸਾਬ ਦੇ ਨਾਲ ਲਾ ਲਓ ਤੇ ਕਰੋੜਾਂ ਰੁਪਈਏ ਦਾ ਚੂਨਾ ਜਿਹੜਾ ਜੀ ਉਹ ਸਰਕਾਰ ਨੂੰ ਲੱਗ ਚੁੱਕਾ ਹੈ। ਬਿਲਕੁਲ ਜੀ, ਉਹ ਕੰਮ ਹੀ ਕਿਹੜਾ ਜੀ, ਉਹਦੇ ਵਿੱਚ ਕਪੜੇਬਾਜ਼ੀ ਨਾਲ ਨਿਕਲੇ। ਤੇ ਅੱਗੇ ਦਿੱਲੀ ਬੱਸ ਸਰਵਿਸ ਸੀ ਜਿਹੜੀ ਪੰਜਾਬ ਤੋਂ, ਉਸ ਦੀ ਆਪਾਂ ਕਈ ਚਿਰਾਂ ਤੋਂ ਗੱਲ ਕਰਦੇ ਆਏ, ਬੰਦ ਹੋ ਗਈ ਸੀਗੀ ਤੇ ਹੁਣ ਦੁਬਾਰਾ ਸ਼ੁਰੂ ਹੋ ਗਈ। ਬਿਲਕੁਲ ਜੀ, ਇਹ ਐਕਚੁਅਲੀ ਦੁਬਾਰਾ ਤੋਂ ਸਟਾਰਟ ਜਿਹੜੀ ਦੀ ਉਹ ਹੋ ਗਈ ਹੈ, ਕਿਉਂਕਿ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਆ ਰਹੀ ਸੀਗੀ ਲੋਕਾਂ ਨੂੰ, ਖਾਸ ਤੌਰ ਦੇ ਉੱਤੇ ਉਹਨਾਂ ਨੂੰ ਪੈਸੇ ਜਿਹੜੇ ਬਹੁਤ। ਇਹ ਅਜੇ ਵੀ ਜਿਹੜਾ ਜੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਜਿਹੜੀ ਸਟੇਟ ਕੈਰੇਜ ਪਰਮਿਟ ਜਿਹਦੇ ਕਰਕੇ ਇਹਨਾਂ ਬੱਸਾਂ ਨੂੰ ਰੋਕਿਆ ਗਿਆ ਸੀਗਾ ਦਿੱਲੀ ਏਅਰਪੋਰਟ ਦੇ ਉੱਤੇ ਵੜਨ ਤੋਂ, ਉਹ ਸਟੇਟ ਕੈਰੇਜ ਪਰਮਿਟ ਬਾਦਲ ਪਰਿਵਾਰ ਦੀਆਂ ਬੱਸਾਂ ਕੋਲੇ ਵੀ ਹੈ ਨੀਗਾ। ਉਹ ਉਸੇ ਤਰੀਕੇ ਦੇ ਨਾਲ ਢੋਆ ਢਵਾਈ ਉਹਨਾਂ ਦੀ ਜਿਹੜੀ ਹੈ ਜੀ ਉਹ ਜਾਰੀ ਆ। ਜਦੋਂ ਕਿ ਇਹਨਾਂ ਬੱਸਾਂ ਜਿਹੜੀਆਂ ਸੀਗੀਆਂ ਜੀ ਸਰਕਾਰੀ, ਇਹਨਾਂ ਨੂੰ ਜਿਹੜਾ ਜੀ ਪਾਉਂਡ ਕਰ ਲਿਆ ਗਿਆ ਸੀ, 5-5 ਹਜ਼ਾਰ ਰੁਪਈਆ ਫਾਈਨ ਦੇ ਕੇ ਬਾਅਦ ਬੱਸਾਂ ਜਿਹੜੀਆਂ ਜੀ ਉਹ ਛੁਡਵਾਈਆਂ ਗਈਆਂ। ਹੁਣ ਇਹ ਜਿਹੜਾ ਜੀ ਕਾਗਜ਼ੀ ਪੱਤਰੀ ਜਿਹੜਾ ਜੀ ਸਿੱਧਾ ਕਰਕੇ ਦੁਬਾਰਾ ਤੋਂ ਬੱਸਾਂ ਜਿਹੜੀਆਂ ਜੀ ਉਹ ਸਟਾਰਟ ਹੋ ਗਈਆਂ ਨੇ। ਔਰ ਜਿਹੜੀ ਦਿੱਲੀ ਟਰਾਂਸਪੋਰਟ ਅਥਾਰਟੀ ਨੇ ਪਿਛਲੇ ਮਹੀਨੇ ਜਿਹੜੀਆਂ ਸੀਗੀਆਂ ਜੀ ਇਹ ਬੱਸਾਂ ਜ਼ਬਤ ਕਰ ਲਈਆਂ ਸੀ। ਔਰ ਇਹ ਪੰਜਾਬ ਸਰਕਾਰ ਦੇ ਵਾਸਤੇ PRTC ਪੰਜਾਬ ਰੋਡਵੇਜ਼ ਦੇ ਵਿੱਚ ਇੱਕ ਵੱਡੀ ਕਮਾਈ ਦਾ ਜ਼ਰੀਆ ਬਣਨ ਲੱਗੀਆਂ ਸੀ ਬੱਸਾਂ, ਕਿਉਂਕਿ ਵੋਲਵੋ ਬੱਸਾਂ ਨੇ, ਸੇਮ ਬੱਸਾਂ ਨੇ ਜਿਹੋ ਜਿਹੀਆਂ ਜਿਹੜੀਆਂ ਦੀ ਪ੍ਰਾਈਵੇਟ ਬੱਸਾਂ ਨੇ, ਪਰ ਇਹਨਾਂ ਦੀ ਜਿਹੜੀ ਟਿਕਟ ਹੈ ਉਹਦੇ 'ਚ ਬਹੁਤ ਵੱਡਾ ਫਰਕ ਹੈ। ਇਹ ਕੋਈ ਜਿਹੜਾ ਜੀ 1065 ਰੁਪਈਏ 1100 ਰੁਪਈਏ ਦੇ ਵਿੱਚ ਤਕਰੀਬਨ ਜਿਹੜਾ ਜੀ ਉਹ ਪੰਜਾਬ ਲੈ ਕੇ ਆਉਂਦੀਆਂ ਨੇ, ਜਦੋਂ ਕਿ ਜਿਹੜੀ ਪ੍ਰਾਈਵੇਟ ਬੱਸ ਹੈ ਜੀ ਉਹ 2800 ਤੋਂ ਲੈ ਕੇ 3000 ਰੁਪਈਏ ਤੱਕ ਚਾਰਜ ਜਿਹੜਾ ਜੀ ਉਹ ਕਰਦੇ ਆ। ਹੁਣ ਜਿਹੜਾ ਜੀ ਇਹ ਦੁਬਾਰਾ ਬੱਸਾਂ ਜਿਹੜੀਆਂ ਜੀ ਉਹ ਸਟਾਰਟ ਹੋ ਗਈਆਂ 30 ਦੇ ਕਰੀਬ, ਮਾਫ ਕਰਨਾ, ਇਹ ਜਿਹੜੀਆਂ ਬੱਸਾਂ ਨੇ ਜੀ ਇਹ 9 ਬੱਸਾਂ ਦਿੱਲੀ ਹਵਾਈ ਅੱਡੇ ਦੇ ਵਾਸਤੇ ਜਲੰਧਰ ਕੱਲੇ ਤੋਂ ਜਿਹੜਾ ਜੀ ਉਹ ਚੱਲਦੀਆਂ ਨੇ। ਔਰ ਤਕਰੀਬਨ 75 ਤੋਂ 80 ਲੱਖ ਰੁਪਈਏ ਜਿਹੜੀਆਂ ਜਲੰਧਰ ਵਾਲੀਆਂ ਬੱਸਾਂ ਹੀ ਨੇ ਉਹ ਕਮਾ ਕੇ ਜਿਹੜਾ ਜੀ ਦਿੰਦੀਆਂ ਨੇ ਸਰਕਾਰੀ ਖਜ਼ਾਨੇ ਦੇ ਵਿੱਚ। ਜਿਹੜੇ ਬਹੁਤੇ ਪ੍ਰਵਾਸੀ ਨੇ ਜੀ ਉਹ ਪ੍ਰਾਈਵੇਟ ਬੱਸਾਂ 'ਚ ਬਹਿਣ ਤੋਂ ਗੁਰੇਜ਼ ਕਰਦੇ ਆ, ਪਰ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਕਿਤੇ ਮਿਲ ਕੇ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜ਼ਿਆਦਾ ਰੌਲਾ ਜਿਹੜਾ ਸੀਗਾ ਜੀ ਉਹ ਪੈਣ ਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਨੇ ਜਿਹੜਾ ਜੀ ਹੁਣ ਕਾਗਜ਼ੀ ਪੱਤਰੀ ਨੂੰ ਸਿੱਧਾ ਕਰਕੇ ਲਗਜ਼ਰੀ ਬੱਸਾਂ ਜਿਹੜੀਆਂ ਜੀ ਦੁਬਾਰਾ ਤੋਂ ਸਟਾਰਟ ਕਰ ਦਿੱਤੀਆਂ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਨੇ ਉਹ ਕੋਈ ਨਾ ਕੋਈ ਘੁੜਤਰ ਲੱਭ ਕੇ ਇਹਨਾਂ ਬੱਸਾਂ ਨੂੰ ਜਿਹੜਾ ਜੀ ਉਹ ਰੋਕਣ ਦੇ ਯਤਨ ਕਰਦੇ ਆ। ਉੱਥੇ ਵੀ ਜਿਹੋ ਜਿਹੀ ਗੁੰਡਾਗਰਦੀ ਦਿੱਤੀ ਜਾਂਦੀ ਆ ਏਅਰਪੋਰਟ ਦੇ ਉੱਤੇ, ਉਹ ਵੀ ਸਮੇਂ ਦੇ ਉੱਤੇ ਚਰਚਾ ਦਾ ਵਿਸ਼ਾ ਜਿਹੜੀ ਉਹ ਬਣਦੀ ਰਹੀ ਹੈ। ਉਧਰ ਦਿੱਲੀ ਦੀ ਸਰਕਾਰ ਨੇ ਜਿਹੜਾ ਜੀ ਹੁਣ ਫੈਸਲਾ ਇਹ ਕੀਤਾ ਹੈ ਕਿ ਇਹ ਜਿਹੜਾ ਵੋਲਵੋ ਬੱਸਾਂ ਨੇ ਜਿੰਨੀਆਂ ਵੀ ਆਉਂਦੀਆਂ ਨੇ ਕਿਤੋਂ ਵੀ, ਉਹਨਾਂ ਦਾ ਇੱਕ ਸੈਪਰੇਟ ਬੱਸ ਅੱਡਾ ਜਿਹੜਾ ਜੀ ਉਹ ਦਿੱਲੀ ਏਅਰਪੋਰਟ ਦੇ ਬਿਲਕੁਲ ਨਜ਼ਦੀਕ ਬਣਾਇਆ ਜਾ ਰਿਹਾ, ਜਿਹਦੇ ਨਾਲ ਇਹ ਪ੍ਰੋਬਲਮ ਜਿਹੜੀ ਹੈ ਜੀ ਉਹ ਸੋਲਵ ਹੋਊਗੀ। ਪਰ ਇੱਕ ਪ੍ਰੋਬਲਮ ਜਿਹਦੀ ਅਜੇ ਸੋਲਵ ਨਹੀਂ ਹੋਈ ਉਹ ਇਹ ਆ ਕਿ ਜੇ ਸਰਕਾਰੀ ਬੱਸਾਂ ਸਟੇਟ ਕੈਰੇਜ ਪਰਮਿਟ ਦੀ ਨਾ ਹੋਣ ਕਰਕੇ ਰੋਕੀਆਂ ਗਈਆਂ ਸੀ ਤੇ ਪ੍ਰਾਈਵੇਟ ਬੱਸਾਂ ਨੂੰ ਹੱਥ ਕਿਉਂ ਨਹੀਂ ਪਾਇਆ ਜਾ ਰਿਹਾ। ਜੀ ਬਿਲਕੁਲ, ਇਹ ਤਾਂ ਬਹੁਤ ਵੱਡਾ ਸਵਾਲ ਆ। ਤੇ ਅੱਗੇ ਦੇਖਣਗੇ ਲੋਕ ਕਿ ਉਹ ਅੱਡਾ ਹੈ ਕਿੰਨੀ ਦੂਰ ਆ, ਜਾਣ ਦੇ ਉੱਥੇ ਕੀ ਸਾਧਨ ਆ। ਤੇ ਅੱਗੇ ਗੱਲ ਕਰਦੇ ਹਾਂ ਜੀ ਬਰਗਾੜੀ ਕਾਂਡ ਦੀ, ਬਰਗਾੜੀ ਮਾਮਲੇ ਦੀ, ਜਿੱਥੇ ਕਿ ਮੋਰਚਾ ਲੱਗਾ ਹੋਇਆ ਆ ਤੇ ਉੱਥੇ ਇੱਕ ਕਹਿੰਦੇ ਮੰਤਰੀ ਪੇਸ਼ ਹੋਵੇਗਾ ਅਖੰਡ ਪਾਠ ਦੇ ਭੋਗ ਦੇ ਉੱਤੇ, ਤਾਂ ਕੋਈ ਐਲਾਨ ਕਰੂਗਾ। ਕੀ ਸੰਭਾਵਨਾਵਾਂ ਨੇ ਉੱਥੇ? ਇਹ ਬਹੁਤ ਸਾਰੇ ਸਵਾਲ ਜਿਹੜੇ ਜੀ ਉਹ ਖੜੇ ਹੋ ਗਏ। ਇੱਕ ਤਾਂ ਇਹ ਕਿ ਜਿੱਡੇ ਵੱਡੇ ਇਕੱਠ ਇੱਥੇ ਹੋਏ ਪੰਜਾਬ ਦੇ ਇਤਿਹਾਸ ਦੇ ਵਿੱਚ ਸ਼ਾਇਦ ਮੁੜ ਏਡੇ ਵੱਡੇ ਇਕੱਠ ਜਿਹੜੇ ਆ ਜੀ ਉਹ ਨਾ ਹੋ ਸਕਣ। ਬਾਕੀ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਰਿਕਾਰਡ ਜਿਹੜਾ ਜੀ ਉਹ ਨਹੀਂ ਟੁੱਟਦਾ। ਪਤਾ ਨਹੀਂ ਇਹੋ ਜਿਹੇ ਸਟੇਸ਼ਨ ਦੇ ਵਿੱਚੋਂ ਪੰਜਾਬ ਨੂੰ ਕਦੋਂ ਕਿਵੇਂ ਲੰਘੜਾ ਜਿਹੜਾ ਜੀ ਉਹ ਪੈ ਜੇ। ਪਰ ਇੰਨਾ ਜ਼ਰੂਰ ਆ ਕਿ 7 ਅਕਤੂਬਰ ਨੂੰ ਹੋਇਆ ਇਕੱਠ ਜਿਹੜਾ ਸੀਗਾ ਜੀ ਉਹਨੇ ਜਿੱਥੇ ਸਰਕਾਰ ਦੀਆਂ ਪੂਰਾ ਹਿਲਾ ਕੇ ਰੱਖ ਦਿੱਤੀਆਂ, ਉੱਥੇ ਉਹਨੇ ਵੱਡੀਆਂ ਸਿਆਸੀ ਪਾਰਟੀਆਂ ਨੂੰ ਵਕਤ ਪਾ ਦਿੱਤਾ। ਤੇ ਇਹ ਵੀ ਸੀਗਾ ਨਵੀਆਂ ਬਣਨ ਵਾਲੀਆਂ ਸਿਆਸੀ ਪਾਰਟੀਆਂ ਨੇ ਵੀ ਦੇਖਿਆ ਕਿ ਸ਼ਾਇਦ ਇਹ ਵੋਟ ਬੈਂਕ ਆ ਜਿਹੜਾ ਉੱਥੇ ਜੁੜਿਆ, ਉਹ ਵੋਟ ਬੈਂਕ ਤਾਂ ਨਹੀਂ ਸੀਗਾ। ਉਹ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬੇਹੱਦ ਭਾਵੁਕ ਹੋਏ, ਜਿਹੜਾ ਉੱਥੇ ਜੁੜੇ, ਉਹ ਲੋਕ ਚਾਹੁੰਦੇ ਸਨ ਕਿ ਇਹਨਾਂ ਦੀ ਜਿਹੜੀ ਰਿਐਲਿਟੀ ਆ ਉਹ ਸਾਹਮਣੇ ਆਵੇ ਔਰ ਇਹਦੇ ਵਾਸਤੇ ਦੋਸ਼ੀ ਲੋਕ ਜਿਹੜੇ ਨੇ ਉਹ ਕਟਹਿਰੇ 'ਚ ਖੜੇ ਕੀਤੇ ਜਾਣ। ਹੁਣ ਸਵਾਲ ਜਿਹੜਾ ਵੀ ਉੱਠ ਕੇ ਖੜਾ ਹੋ ਗਿਆ ਕਿ ਜਦੋਂ ਲੋਕਾਂ ਦੇ ਸਹਿਯੋਗ ਦੇ ਨਾਲ ਜੂਨ ਤੋਂ ਲੱਗਿਆ ਹੋਇਆ ਇਹ ਮੋਰਚਾ ਜਿਹੜਾ ਸੀਗਾ ਜੀ ਉਹ ਇੰਨਾ ਸਫਲ ਹੋਇਆ ਕਿ ਉਹਨੇ ਜਿਹੜਾ ਮਜਬੂਰ ਕਰ ਦਿੱਤਾ ਸਰਕਾਰ ਨੂੰ ਵੀ, ਚਾਹੇ ਉਹ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਵਾਲੀ ਗੱਲ ਹੋਵੇ, ਇਹ ਬਿਨਾਂ ਕਿਸੇ ਸ਼ੱਕ ਦੇ ਬਰਗਾੜੀ ਮੋਰਚੇ ਦੀ ਵਜ੍ਹਾ ਕਰਕੇ ਹੋਇਆ।
ਇਹਦੇ ਉੱਤੇ ਬਹਿਸ ਜਿਹੜੀ ਹੋਈ ਔਰ ਇਹਨੂੰ ਲਾਈਵ ਟੈਲੀਕਾਸਟ ਜਿਹੜਾ ਜੀ ਉਹ ਕੀਤਾ ਗਿਆ। ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵੀ ਬਹਿ ਕੇ ਜਿਹੜਾ ਸੀਗਾ ਜੀ ਇਹਨੂੰ ਦੇਖਿਆ ਕਿ ਰਿਐਲਿਟੀ ਜਿਹੜੀ ਉਹ ਸੀਗੀ। ਉਸ ਤੋਂ ਬਾਅਦ SIT ਜਿਹੜੀ ਜੀ ਉਹ ਬਣ ਗਈ, ਫੇਰ ਠੰਡੀ ਪੈ ਗਈ, ਫੇਰ ਇਕੱਠ ਹੋ ਗਿਆ, ਫੇਰ SIT ਜਿਹੜੀ ਜੀ ਉਹ ਤੇਜ਼ ਹੋ ਗਈ। ਹੁਣ SIT ਤੇਜ਼ ਹੈਗੀ ਆ, ਉਹ ਆਪਣਾ ਕੰਮ ਨਿਰੰਤਰ ਜਿਹੜਾ ਜੀ ਉਹ ਕਰੀ ਜਾ ਰਹੀ ਹੈ। ਇਹਦੇ ਬਾਵਜੂਦ ਜਿਹੜਾ ਸਵਾਲ ਵੱਡਾ ਖੜਾ ਹੋ ਰਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੋਰਚੇ ਦੇ ਪ੍ਰਬੰਧਕ ਹੈ ਉਹ ਬਹੁਤਾ ਕੁਝ ਖੁੱਲ੍ਹ ਕੇ ਨਹੀਂ ਬੋਲ ਰਹੇ, ਪਰ ਇਹ ਕਿਹਾ ਜਾ ਰਿਹਾ ਕਿ ਲਗਾਤਾਰ ਮੀਟਿੰਗਾਂ ਜਿਹੜੀਆਂ ਜੀ ਉਹ ਜਿਹੜੇ ਕੈਬਨਿਟ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਨਾਲ, ਸਿਮਰਨਜੀਤ ਸਿੰਘ ਮਾਨ ਤੇ ਗੁਰਦੀਪ ਸਿੰਘ ਬਠਿੰਡਾ ਦੇ ਨਾਲ ਜਿਹੜੀਆਂ ਜੀ ਉਹ ਹੋਈਆਂ ਨੇ। ਅੱਛਾ, ਜੇ ਇਹ ਮੀਟਿੰਗ ਜਿਹੜੀਆਂ ਜੀ ਉਹ ਹੋਈਆਂ ਨੇ ਤਾਂ ਇਹ ਮੀਟ ਕੀ ਨੇ? ਇਹਦੇ ਵਿੱਚ ਬਰਗਾੜੀ ਮੋਰਚੇ ਦੇ ਵੱਲੋਂ ਪੇਸ਼ ਹੋਏ ਸਿਮਰਨਜੀਤ ਸਿੰਘ ਮਾਨ ਤੇ ਗੁਰਦੀਪ ਸਿੰਘ ਬਠਿੰਡਾ ਹੋਰਾਂ ਨੇ ਕੀ ਸਵਾਲ ਰੱਖੇ, ਸਰਕਾਰ ਦੇ ਵੱਲੋਂ ਮੰਤਰੀ ਨੇ ਕੀ ਜਵਾਬ ਦਿੱਤੇ, ਇਹ ਲੁਕੋ ਕੇ ਰੱਖਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ। ਹੋਣਾ ਤਾਂ ਇਹ ਚਾਹੀਦਾ ਕਿ ਬਰਗਾੜੀ ਦੇ ਵਿੱਚ ਇੱਕ ਇਕੱਠ ਹੋਰ ਸੱਦ ਲਿਆ ਜਾਂਦਾ, ਉੱਥੇ ਸੰਗਤ ਦੇ ਸਾਹਮਣੇ ਇਹ ਰੱਖਿਆ ਜਾਂਦਾ ਕਿ ਆਹ ਕੁਝ ਅਸੀਂ ਮੰਗਾਂ ਰੱਖੀਆਂ, ਮੰਗਾਂ ਤਾਂ ਸਭ ਨੂੰ ਪਤਾ ਨੇ ਜਿਹੜੀਆਂ ਹੈਗੀਆਂ ਨੇ, ਤੇ ਸਰਕਾਰ ਅੱਗੋਂ ਉਹਦਾ ਕਿਹੋ ਜਿਹਾ ਹੁੰਗਾਰਾ ਜਿਹੜਾ ਜੀ ਉਹ ਭਰ ਰਹੀ ਹੈ, ਇਹ ਜਿਹੜਾ ਜੀ ਉਹ ਦੱਸਿਆ ਜਾਂਦਾ। ਇਹ ਜਿਹੜੀਆਂ ਅੰਦਰ ਖਾਤੇ ਮੀਟਿੰਗਸ ਹੋ ਰਹੀਆਂ ਨੇ, ਇਹਨਾਂ ਨੇ ਸਵਾਲ ਜਿਹੜੇ ਜੀ ਉਹ ਰੇਜ਼ ਕੀਤੇ ਆ, ਕਿਉਂਕਿ ਸਿਮਰਜੀਤ ਸਿੰਘ ਮਾਨ ਤੇ ਗੁਰਦੀਪ ਸਿੰਘ ਬਠਿੰਡਾ ਵੀ ਜਿਹੜੇ ਨੇ ਜੀ ਉਹ ਇਸ ਗੱਲ ਦੇ ਵਾਸਤੇ ਕਾਹਲੇ ਜਾਪਦੇ ਆ ਕਿ ਜਿਹੜੇ ਅਕਾਲੀ ਦਲ ਦੇ ਗਠਨ ਦੀ ਗੱਲ 25 ਤਰੀਕ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਕੀਤੇ ਗਏ ਬਰਗਾੜੀ ਦੇ ਵਿੱਚ ਇਕੱਠ ਕੀਤੀ ਗਈ ਆ, ਕਿਤੇ ਉਸ ਪੱਖੋਂ ਅਸੀਂ ਪਛੜ ਨਾ ਜਾਈਏ। ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਨਵੀਆਂ ਸਿਆਸੀ ਧਿਰਾਂ ਜਿਹੜੀਆਂ ਦੀ ਉਹ ਜਨਮ ਲੈ ਰਹੀਆਂ ਨੇ, ਉਹ ਤਕਰੀਬਨ ਕੱਢੇ ਤੇ ਨੇ, ਕੁਝ ਦਿਨਾਂ ਤੱਕ ਕਾਫੀ ਕੁਝ ਸਾਹਮਣੇ ਆ ਜਾਣਾ। 16 ਤਰੀਕ ਨੂੰ ਐਲਾਨ ਜਿਹੜਾ ਜੀ ਉਹ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਕਰਨਾ ਟਕਸਾਲੀ ਅਕਾਲੀ ਦਲ ਦਾ, ਤੇ ਜਿਹੜਾ ਸਤਪਾਲ ਸਿੰਘ ਖਹਿਰਾ ਹੋਰਾਂ ਦਾ ਧੜਾ ਜੀ ਉਹ ਆਪਣਾ ਇਨਸਾਫ ਮਾਰਚ ਕਰ ਰਿਹਾ, ਉਹ ਵੀ ਕਹਿੰਦੇ 16 ਤਰੀਕ ਨੂੰ ਅਸੀਂ ਐਲਾਨ ਜਿਹੜਾ ਜੀ ਉਹ ਕਰਨਾ। ਉਦੋਂ ਪਹਿਲਾਂ ਇਸ ਅਕਾਲੀ ਦਲ ਨੂੰ ਲੱਗਦਾ ਹੈ ਕਿ ਕਿਤੇ ਜਿਹੜੇ ਕੁਝ ਆਗੂ ਚਾਰ ਫੇਰੇ ਲੱਭਦੇ ਫਿਰਦੇ ਕਿ ਕਿਸ ਜਗ੍ਹਾ ਦੇ ਉੱਤੇ ਜਾਣਾ, ਉਹਨੂੰ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਾਂ ਖਹਿਰਾ ਧੜਾ ਆਪਣੇ ਨਾਲ ਜਿਹੜਾ ਜੀ ਉਹ ਨਾ ਲੈ ਜੇ, ਜਿਹਦੇ ਕਰਕੇ ਉਹ ਵੀ ਇਸ ਗੱਲ ਦੇ ਵਾਸਤੇ ਕਾਹਲੇ ਜਾਪਦੇ ਆ ਕਿ ਛੇਤੀ ਐਲਾਨ ਜਿਹੜਾ ਜੀ ਹੋਵੇ। ਪਰ ਉਹਦੇ ਲਈ ਉਹਨਾਂ ਨੂੰ ਇਉਂ ਲੱਗਦਾ ਕਿ ਜਿੰਨੀ ਦੇਰ ਤੱਕ ਇਹ ਮੋਰਚਾ ਚੱਲਦਾ ਹੈ ਐਲਾਨ ਨਹੀਂ ਕੀਤਾ ਜਾ ਸਕਣਾ, ਜਿਹਦੇ ਕਰਕੇ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਹੁਣ ਮੋਰਚਾ ਜਿਹੜਾ ਜੀ ਉਹ ਸਮਾਪਤ ਕਰਨ ਦਾ ਐਲਾਨ ਭਲਕੇ ਬਰਗਾੜੀ ਦੇ ਵਿੱਚ ਕੀਤਾ ਜਾਊਗਾ। ਤੁਹਾਨੂੰ ਯਾਦ ਹੋਣਾ ਕਿ ਅਜੇ ਜਦੋਂ 7 ਅਕਤੂਬਰ ਵਾਲਾ ਇਕੱਠ ਨਹੀਂ ਸੀ ਹੋਇਆ, ਉਦੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਬਰਗਾੜੀ ਦੇ ਮੋਰਚੇ ਦੀ ਹੁਣ ਕੋਈ ਲੋੜ ਨਹੀਂ ਰਹੀ, ਇਹ ਮੰਗਾਂ ਜਿਹੜੀਆਂ ਜੀ ਉਹ ਮੰਨੀਆਂ ਜਾ ਚੁੱਕੀਆਂ ਨੇ, ਤੇ ਇਸ ਕਰਕੇ ਇਹ ਮੋਰਚਾ ਸਮਾਪਤ ਕੀਤਾ ਜਾ ਰਿਹਾ। ਪਰ ਜਿਹੜਾ ਲੋਕਾਂ ਦੇ ਸਵਾਲ ਸੀ ਉਹ ਵੱਡੇ ਉੱਠ ਕੇ ਖੜੇ ਹੋ ਗਏ। ਉਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਸੀ ਧਿਆਨ ਸਿੰਘ ਮੰਡ ਹੋਰਾਂ ਦੇ ਵੱਲੋਂ ਕਿ ਨਹੀਂ, ਇਹ ਮੋਰਚਾ ਅਜੇ ਸਮਾਪਤ ਨਹੀਂ ਕੀਤਾ ਜਾਊਗਾ। ਪਰ ਹੁਣ ਧਿਆਨ ਸਿੰਘ ਮੰਡ ਹੋਰੀ ਵੀ ਜਿਹੜੀ ਆ ਜੀ ਉਹ ਮਾਨ ਸਾਹਿਬ ਦੀ ਸੁਰ ਦੇ ਵਿੱਚ ਸੁਰ ਜਿਹੜੀ ਆ ਜੀ ਉਹ ਮਿਲਾ ਰਹੇ ਆ। ਪਰ ਵੱਡਾ ਸਵਾਲ ਇਹੀ ਹੈ ਕਿ ਜੇ ਮੀਟਿੰਗਸ ਹੋਈਆਂ ਨੇ, ਹੁਣ ਤਾਂ ਇਹ ਗੱਲ ਸਾਹਮਣੇ ਆ ਗਈ ਕਿ ਜਿਹੜੀਆਂ ਉਹ ਹੋਈਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਨਾਲ, ਸਿਮਰਜੀਤ ਸਿੰਘ ਮਾਨ ਤੇ ਗੁਰਦੀਪ ਸਿੰਘ ਬਠਿੰਡਾ ਦੀਆਂ, ਇਹ ਮੀਟਿੰਗਸ ਕੀ ਨੇ, ਇਹਦੀ ਡਿਟੇਲ ਜਿਹੜੀ ਉਹ ਸਾਹਮਣੇ ਆਉਣੀ ਚਾਹੀਦੀ ਹੈ। ਔਰ ਸਮਝਿਆ ਜਾ ਰਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਜਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਇਹਨਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਭਲਕੇ ਬਰਗਾੜੀ ਦੇ ਵਿੱਚ ਜਾਊਗਾ ਔਰ ਉੱਥੇ ਇਹ ਐਲਾਨ ਜਿਹੜਾ ਜੀ ਉਹ ਕੀਤਾ ਜਾ ਸਕਦਾ। ਔਰ ਪੰਜਾਬ ਸਰਕਾਰ ਦੇ ਵੱਲੋਂ ਪਟਿਆਲੇ ਦੇ ਵਿੱਚ ਇੱਕ ਸਜ਼ਾ ਪੂਰੀ ਕਰ ਚੁੱਕਿਆ ਜਿਹੜਾ ਸਿੱਖ ਕੈਦੀ ਆ, ਉਹਨੂੰ ਛੱਡਣ ਦਾ ਐਲਾਨ ਵੀ ਜਿਹੜਾ ਜੀ ਉਹ ਕਰ ਦਿੱਤਾ ਗਿਆ, ਜਿਹਨੇ ਕਿ ਆਪਣੀ ਸਜ਼ਾ ਜਿਹੜੀ ਹੈ ਜੀ ਉਹ ਭੁਗਤ ਲਈ ਹੈ। ਪਰ ਇਹ ਕਿਹਾ ਜਾ ਰਿਹਾ ਜਿਹੜੇ ਦੂਜੇ ਰਾਜਾਂ ਦੇ ਵਿੱਚ ਕੈਦ ਨੇ ਉਹਨਾਂ ਦੇ ਨਾਲ ਚਿੱਠੀ ਪੱਤਰ ਦਾ ਵਿਹਾਰ ਜਿਹੜਾ ਜੀ ਉਹ ਸਰਕਾਰ ਕਰੂਗੀ ਦੂਜੇ ਰਾਜਾਂ ਦੇ ਨਾਲ, ਇਹ ਜਿਹੜਾ ਜੀ ਉੱਥੇ ਐਲਾਨ ਕੀਤਾ ਜਾਊਗਾ। ਅੱਗੇ ਫੋਰਟਿਸ ਜਿਹੜੇ ਹਸਪੀਟਲ ਆ ਉਹਨਾਂ ਦੀ ਜੇ ਗੱਲ ਕਰੀਏ, ਉਹਨਾਂ ਦੇ ਮਾਲਕ ਸੀ ਕਹਿੰਦੇ 2 ਭਰਾ ਤੇ ਆਪਸ ਵਿੱਚ ਉਹ ਕਹਿੰਦੇ ਗੁੱਥਮ ਗੁੱਥਾ ਹੋਏ। ਐਕਚੁਅਲੀ ਜੀ ਇਹਨਾਂ ਦੋਨਾਂ ਦੀ ਜਿਹੜੀ ਲੜਾਈ ਆ ਉਹ ਪਿਛਲੇ ਸਮੇਂ ਦੇ ਦੌਰਾਨ ਚਰਚਾ ਦਾ ਵਿਸ਼ਾ ਜਿਹੜੀ ਆ ਜੀ ਉਹ ਬਣਦੀ ਰਹੀ ਆ। ਜਿਹੜੇ ਇਹਨਾਂ ਫੋਰਟਿਸ ਪਹਿਲਾਂ ਇਹਨਾਂ ਦੀ ਸੀ ਜੀ, ਹੁਣ ਇਹਨਾਂ ਨੇ ਵੇਚ ਦਿੱਤੀ ਆ ਪਿੱਛੇ ਜੇ, ਔਰ ਪਰ ਅਜੇ ਜਿਹੜੇ ਬਕਾਏ ਆ ਇੱਕ ਦੂਜੇ ਦੇ ਵੱਲ, ਉਹਨੂੰ ਲੈ ਕੇ ਪਹਿਲਾਂ ਤਾਂ ਜਿਹੜਾ ਜੀ ਇਹ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਸੀਗੇ। ਇਹ ਕਿਹਾ ਜਾਂਦਾ ਕਿ ਇਹਨਾਂ ਦੀ ਜਿਹੜੇ ਨੇੜਲੇ ਰਿਸ਼ਤੇਦਾਰ ਨੇ, ਖਾਸ ਤੌਰ ਦੇ ਉੱਤੇ ਇਹਨਾਂ ਦੀ ਜਿਹੜੀ ਮਦਰ ਆ, ਉਹਨੇ ਵਿੱਚ ਪੈ ਪਵਾ ਕੇ ਗੱਲਬਾਤ ਜਿਹੜੀ ਆ ਜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਨਿਬੇੜ ਦਿੱਤੀ। ਫੋਰਟਿਸ ਤੇ ਰੰਬੈਕਸੀ ਦੇ ਸਾਬਕਾ ਪ੍ਰਮੋਟਰ ਜਿਹੜੇ ਜੀ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਹੁਣ ਹੱਥੋਂ ਪਾਈ ਹੋਣ ਤੱਕ ਵੀ ਜਿਹੜਾ ਜੀ ਉਹ ਚਲੇ ਗਏ ਆ। ਲੜਾਈ ਜਿਹੜੀ ਆ ਜੀ ਉਹ ਜਗ ਜ਼ਾਹਰ ਹੋਣ ਤੋਂ ਬਾਅਦ ਛੋਟੇ ਭਰਾ ਸ਼ਿਵਿੰਦਰ ਨੇ
ਕੁੱਟਮਾਰ ਦੀ ਜਿਹੜੀ ਘਟਨਾ ਹੋਈ ਉਹਦੇ ਵਾਸਤੇ ਉਹਨੇ ਵੱਡੇ ਭਰਾ ਮਾਲਵਿੰਦਰ ਸਿੰਘ ਦੇ ਉੱਤੇ ਦੋਸ਼ ਜਿਹੜੇ ਦੀ ਉਹ ਲਾਏ, ਔਰ ਇਹ ਵੀ ਕਿਹਾ ਕਿ ਅੱਗੋਂ ਕੰਮ ਕਰਨ ਦੇ ਸਾਰੇ ਰਾਹ ਜਿਹੜੇ ਉਹ ਬੰਦ ਹੋ ਗਏ ਹੋਏ ਆ। ਮਾਲਵਿੰਦਰ ਨੇ ਇਹਦੇ ਵਾਸਤੇ ਸੋਸ਼ਲ ਮੀਡੀਆ ਦੇ ਸਹਾਰਾ ਲਿਆ। ਉਹਨੇ ਇੱਕ ਵੀਡੀਓ ਬਣਾ ਕੇ ਜਿਹੜੀ ਉਹ ਵਾਇਰਲ ਕਰਤੀ, ਜਿਹਦੇ ਵਿੱਚ ਉਹਨੇ ਕਿਹਾ ਕਿ ਉਹਨੂੰ ਸ਼ਿਵਿੰਦਰ ਨੇ ਕੁੱਟਿਆ। ਮਾਲਵਿੰਦਰ ਨੇ ਦਾਅਵਾ ਕੀਤਾ ਕਿ ਜਦੋਂ ਸ਼ਿਵਿੰਦਰ ਗਰੁੱਪ ਜਿਹੜਾ ਜੀ ਕੰਪਨੀ ਰੀਅਲ ਅਸਟੇਟ ਬੋਰਡ ਦੀ ਮੀਟਿੰਗ ਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਜਿਹਨੇ ਗੁਰਿੰਦਰ ਸਿੰਘ ਢਿੱਲੋਂ ਤੇ ਉਹਦੇ ਪਰਿਵਾਰ ਦੀਆਂ ਕੰਪਨੀਆਂ ਨੂੰ ਕਰੀਬ 2000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਸ਼ਿਵਿੰਦਰ ਨੇ ਇਹਨਾਂ ਦੋਸ਼ਾਂ ਤੋਂ ਨਾਂਹ ਕੀਤੀ ਔਰ ਇਹ ਕਿਹਾ ਕਿ ਉਹਦੀ ਇਮਾਨਦਾਰੀ ਦੇ ਉੱਤੇ ਉਂਗਲ ਉਠਾਈ ਗਈ ਹੈ। ਸ਼ਿਵਿੰਦਰ ਨੇ ਇਹ ਕਿਹਾ ਜੀ ਕਿ ਬੈਠਕ ਦੇ ਵਿੱਚ ਪਹੁੰਚਣ ਦੇ ਉੱਤੇ ਮਾਲਵਿੰਦਰ ਜਿਹੜਾ ਸੀਗਾ ਜੀ ਉਹ ਗੁੱਸੇ ਦੇ ਵਿੱਚ ਆ ਗਿਆ ਤੇ ਉਹਨੇ ਗਲਾ ਫੜ ਕੇ ਉਹਨੂੰ ਕੰਧ ਦੇ ਵੱਲ ਮਾਰਿਆ ਔਰ ਉਹਨੇ ਵੀ ਜਿਹੜਾ ਸੀਗਾ ਜੀ ਬਚਾਅ ਦੇ ਵਾਸਤੇ ਸ਼ਿਵਿੰਦਰ ਨੂੰ ਧੱਕਾ ਮਾਰਿਆ। ਸ਼ਿਵਿੰਦਰ ਨੇ ਇਹ ਕਿਹਾ ਜੀ ਕਿ ਵੱਡੇ ਭਰਾ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਆ, ਜਿਹੜੀ ਕਿ ਪਰਿਵਾਰ ਦੇ ਦਖਲ ਕਰਕੇ ਵਾਪਸ ਲੈ ਲਈ ਗਈ ਹੈ। ਮਾਲਵਿੰਦਰ ਜਿਹੜਾ ਜੀ ਉਹ ਇਹਦੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਜਿਹੜਾ ਜੀ ਉਹ ਇਨਕਾਰੀ ਆ। ਤੋ ਇਹ ਚਰਚਾ ਦੇ ਵਿੱਚ ਕੁਝ ਸਮਾਂ ਪਹਿਲਾਂ ਜਿਹੜਾ ਜੀ ਆਇਆ ਸੀਗਾ ਕਿ ਜਿਹਨੇ ਹਮਲਾ ਕੀਤਾ ਆ ਉਹ ਇੱਕ ਵੱਡੇ ਡੇਰੇ ਦਾ ਮੁਖੀ ਬਣਨ ਵੱਲ ਨੂੰ ਜਿਹੜਾ ਜੀ ਉਹ ਜਾ ਰਿਹਾ ਔਰ ਪੇਸ਼ੈਂਟ ਨਹੀਂ ਕਾ ਇਹ ਸਾਰੀ ਘਟਨਾ ਤੋਂ ਸਾਹਮਣੇ ਆ ਹੀ ਰਹੀ ਹੈ ਜੀ। ਬਿਲਕੁਲ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ SIT ਦੇ ਜਿਹੜੇ ਸਾਹਮਣੇ SIT ਨੇ ਐਕਚੁਅਲੀ ਉਹਨਾਂ ਦੇ ਰਾਜਦੇਵ ਸਿੰਘ ਹੋਰਾਂ ਤੇ ਜਾ ਕੇ ਬੜੇ ਲੰਬੇ ਚੌੜੇ ਬਿਆਨ ਦਰਜ ਕੀਤੇ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਜੀ ਕਿ ਕਰੀਬ 100 ਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ SIT ਨੇ ਰਾਜਦੇਵ ਸਿੰਘ ਖਾਲਸਾ ਹੋਰਾਂ ਤੋਂ ਜਿਹੜੇ ਆ ਜੀ ਉਹ ਕੀਤੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ SIT ਨੇ ਬਰਨਾਲੇ ਦੇ ਵਿੱਚ ਜਾ ਕੇ ਸਾਬਕਾ ਲੋਕ ਸਭਾ ਮੈਂਬਰ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਤੋਂ 1.5 ਘੰਟੇ ਦੇ ਕਰੀਬ ਉਹਦੇ ਬਿਆਨ ਦਰਜ ਕੀਤੇ। ਰਾਜਦੇਵ ਸਿੰਘ ਨੇ ਐਕਚੁਅਲੀ SIT ਨੂੰ ਕਿਹਾ ਸੀਗਾ ਕਿ ਬਾਦਲ ਕੋਲੋਂ ਜਾ ਕੇ ਪੁੱਛਗਿੱਛ ਕੀਤੀ ਹੈ ਤੇ ਮੈਂ ਵੀ ਸੀਨੀਅਰ ਸਿਟੀਜ਼ਨ ਆ, ਇਸ ਕਰਕੇ ਮੈਂ ਪੇਸ਼ ਨਹੀਂ ਹੋਣਾ, ਤੁਸੀਂ ਮੇਰੇ ਕੋਲੇ ਜਿਹੜਾ ਜੀ ਉਹ ਆ ਜਾਓ। ਜਿਹਦੇ ਕਰਕੇ ਇਹ ਬਿਆਨ ਦਰਜ ਕਰਨ ਦੇ ਵਾਸਤੇ ਜਿਹੜੀ ਟੀਮ ਸੀ ਉਹ ਪਹੁੰਚੀ ਔਰ ਉਹਨਾਂ ਨੇ ਜਿਹੜੀ ਪਹਿਲਾਂ ਹੀ ਤਿਆਰ ਕਰਕੇ ਲਿਆਂਦੇ ਸਵਾਲ ਸੀਗੇ ਉਹ ਇੱਕ ਇੱਕ ਕਰਕੇ ਰਾਜਦੇਵ ਸਿੰਘ ਤੋਂ ਉਹਦੇ ਪੁੱਛਿਆ ਤੇ ਉਹਦੇ ਜਵਾਬ ਜਿਹੜੇ ਸੀ ਉਹ ਲਿਖੇ। ਇਸ ਟੀਮ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਕਰੀ ਪਰ ਰਾਜਦੇਵ ਸਿੰਘ ਨੇ ਗੱਲਬਾਤ ਕਰਦਿਆਂ ਹੋਇਆ ਜਿਹੜਾ ਜੀ ਕਿਹਾ ਕਿ ਉਹਨਾਂ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੁੰਬਈ ਦੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਬੰਗਲੇ ਦੇ ਵਿੱਚ ਹੋਈ ਮੀਟਿੰਗ ਸੰਬੰਧੀ ਪੁਖਤਾ ਸਬੂਤ ਦਿੱਤੇ ਆ। ਰਾਜਦੇਵ ਸਿੰਘ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਇਹ ਮੀਟਿੰਗ ਜਿਹੜੀ ਸੀਗੀ ਇਹ 3.5 ਘੰਟੇ ਚੱਲੀ ਉਹਦੇ ਬੰਗਲੇ ਦੇ ਵਿੱਚ ਔਰ ਉਹਨੇ ਉਹ ਵੀ ਇਹ ਗੱਲ ਕਹੀ ਕਿ ਇੱਥੇ ਹੀ ਡੇਰੇ ਦੇ ਮੁਖੀ ਨੂੰ ਮਾਫੀ ਦੇਣ ਦੀ ਯੋਜਨਾ ਬਣੀ ਤੇ ਗਿਆਨੀ ਗੁਰਮੁਖ ਸਿੰਘ ਨੂੰ ਮੌਕੇ ਤੇ ਬੁਲਾ ਕੇ ਇਹ ਸਾਰੀ ਯੋਜਨਾ ਜਿਹੜੀ ਸੀ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ। ਤੋਂ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦਾ ਐਲਾਨ ਕਰ ਦਿੱਤਾ। ਰਾਜਦੇਵ ਸਿੰਘ ਨੇ ਇਹ ਵੀ ਦਾਅਵਾ ਕੀਤਾ ਜੀ ਕਿ ਇਸੇ ਮੀਟਿੰਗ ਦੇ ਵਿੱਚ ਡੇਰੇ ਮੁਖੀ ਦੀ ਜਿਹੜੀ ਫਿਲਮ ਸੀਗੀ ਮੈਸੇਂਜਰ ਆਫ ਗੋਡ ਉਹ ਚਲਾਉਣ ਦੀ ਡੀਲ ਹੋਈ ਔਰ ਡੇਰਾ ਮੁਖੀ ਨੂੰ ਮਾਫੀ ਦੇਣ ਦੀ ਯੋਜਨਾ ਵੀ ਉਹ ਬਣੀ। ਰਾਜਦੇਵ ਸਿੰਘ ਹੋਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਬਰਨਾਲੇ ਦੇ ਵਿੱਚ ਸੀ ਪਰ ਕੋਈ ਵਿਅਕਤੀ ਉਸ ਬੰਗਲੇ ਦੇ ਵਿੱਚ ਮੌਜੂਦ ਜਿਹੜਾ ਕਿ ਪਲ ਪਲ ਦੀ ਜਾਣਕਾਰੀ ਉਹਨਾਂ ਨੂੰ ਦੇ ਰਿਹਾ ਸੀਗਾ, ਜਿਹਨੇ ਸਾਰੀ ਡਿਟੇਲ ਜਿਹੜੀ ਦੱਸੀ 3.5 ਘੰਟਿਆਂ ਦੇ ਵਿੱਚ ਕੀ ਹੋਇਆ। ਉਹ ਬੰਦਾ ਕੌਣ ਹੈ ਇਹਦੇ ਬਾਰੇ ਦੇ ਵਿੱਚ ਰਾਜਦੇਵ ਸਿੰਘ ਹੋਰੀ ਜਿਹੜੇ ਜੀ ਉਹ ਕਹਿੰਦੇ ਆ ਕਿਉਂਕਿ ਇਹ ਜਾਂਚ ਜਾਰੀ ਆ ਅਜੇ SIT ਦੀ ਇਹ ਜਾਂਚ ਪ੍ਰਭਾਵਿਤ ਨਾ ਹੋਵੇ ਜਿਹਦੇ ਕਰਕੇ ਅਜੇ ਉਹ ਇਸ ਬੰਦੇ ਦਾ ਨਾਮ ਨਹੀਂ ਜਿਹੜਾ ਜੀ ਉਹ ਡਿਸਕਲੋਜ਼ ਕਰਨਗੇ। ਪਰ ਉਹਨਾਂ ਨੇ ਇਹ ਕਿਹਾ ਕਿ SIT ਨੂੰ ਉਹਨਾਂ ਨੇ ਅਨਫ ਸਬੂਤ ਦੇ ਦਿੱਤੇ। ਅੱਗੇ ਦੇਖੋ ਜੀ SIT ਕਰਦੀ ਹੈ ਅਤੇ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।